ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਮੈਂ ਕਿਹਾ ਸੀ ਨਾ ਕਿ ਵੱਡੇ ਪੈਮਾਨੇ 'ਤੇ ਮਾਂ ਬੋਲੀ ਦੇ ਵਿੱਚ ਤਰਾਜਮ ਤੋਂ ਬਗੈਰ ਤਰੱਕੀ ਮੁਮਕਿਨ ਨਹੀਂ। ਜਿੰਝ ਅਰਬਾਂ ਨੇ ਬਗਦਾਦ 'ਚ ਤਰਜਮੇ ਕੀਤੇ, ਚੀਨ ਨੇ ਅੱਜ ਤਰਜਮੇ ਕਰਕੇ ਤਰੱਕੀ ਕਰ ਲਈ ਹੈ। ਅਤੇ ਉਹ ਵਿਰਕ ਸਾਹਿਬ ਆਉਂਦੇ ਨੇ ਬੇਸ਼ੱਕ ਤਰਜਮੇ ਕਰਾਓ, ਬੱਚਿਆਂ ਨੂੰ ਵੀ ਬੁਨਿਆਦੀ ਤਲੀਮ ਮਾਂ ਬੋਲੀ ਵਿੱਚ ਦਿਓ। ਦੂਸਰੀਆਂ ਜ਼ੁਬਾਨਾਂ 'ਤੇ ਗੰਦ ਛਾਲ ਕੇ ਨਹੀਂ। ਤੁਸੀਂ ਖੁਦ ਸਾਰਾ ਦਿਨ ਜਿਹੜੀ ਜ਼ੁਬਾਨ ਬੋਲਦੇ ਹੋ ਘੱਟੋ ਘੱਟ ਉਸ ਨੂੰ ਤਾਂ ਗੰਦਿਆਂ ਨਾ ਕਰੋ, ਯਾਨੀ ਕਿ ਇੰਗਲਿਸ਼ ਨੂੰ, ਜਿਹੜੀ ਮੈਂ ਯੂਕੇ 'ਚ ਬੋਲਦਾ ਵਾਂ। ਅਤੇ ਬੰਦਾ ਪੁੱਛੇ, ਮੈਂ ਇੱਕ ਦਿਨ ਵੀ ਆਖਿਆ ਕਿ ਇੰਗਲਿਸ਼ ਜਾਹਲਾਂ ਦੀ ਜ਼ੁਬਾਨ ਹੈ, ਪੇਂਡੂਆਂ ਦੀ ਜ਼ੁਬਾਨ ਹੈ, ਗਾਲਾਂ ਦੀ ਜ਼ੁਬਾਨ ਹੈ, ਇੰਗਲਿਸ਼ 'ਚ ਹੈ ਕੀ ਇਹ ਸ਼ਾਇਰੀ ਤੋਂ ਇਲਾਵਾ? ਉਹ ਯਾਰ ਤੁਹਾਨੂੰ ਕਿੱਡੀ ਹਮਦਰਦੀ ਹੈ ਇੰਗਲਿਸ਼ ਦੇ ਨਾਲ। ਤੁਹਾਡੀ ਆਪਣੀ ਮਾਂ ਬੋਲੀ, ਤੂੰ ਵਿਰਕ ਹੈ, ਤੇਰੀ ਮਾਂ ਬੋਲੀ ਨੂੰ ਦਿਨ ਰਾਤ ਕਿਹਾ ਜਾਂਦਾ ਹੈ ਕਿ ਜਾਹਲਾਂ ਦੀ ਜ਼ੁਬਾਨ ਹੈ, ਪੇਂਡੂਆਂ ਦੀ ਜ਼ੁਬਾਨ ਹੈ, ਇਹਦੇ 'ਚ ਹੈ ਕੀ, ਇਹ ਫਲਾਣ ਹੈ ਢੰਗਾਣ ਹੈ। ਜੁਰਮਾਨਾ ਕੀਤਾ ਜਾਂਦਾ ਤੇਰੀ ਜ਼ੁਬਾਨ ਬੋਲਣ 'ਤੇ, ਹਰ ਜਗ੍ਹਾ 'ਤੇ ਤੇਰੀ ਜ਼ੁਬਾਨ ਕਤਲ ਹੋ ਰਹੀ ਹੈ। ਅਸੀਂ ਕਦੀ ਕਿਸੇ ਹੋਰ ਜ਼ੁਬਾਨ ਦੀ ਤੋਹੀਨ ਕੀਤੀ ਹੈ? ਤੁਸੀਂ ਦੂਜੀਆਂ ਜ਼ੁਬਾਨਾਂ, ਅਸੀਂ ਤਾਂ ਕਹਿ ਰਹੇ ਹਾਂ ਸਾਡੇ ਪੰਜਾਬ 'ਚ ਸਾਡੀ ਜ਼ੁਬਾਨ ਦਾ ਪਹਿਲਾ ਹੱਕ ਹੋਣਾ ਚਾਹੀਦਾ। ਇਹਦੇ 'ਚ ਕਿਹੜਾ ਜੁਰਮ ਅਸੀਂ ਕਰ ਰਹੇ ਹਾਂ ਅਤੇ ਕਿਹੜਾ ਗੰਦ ਛਾਲਣ ਡੇ ਹਾਂ? ਦੂਜੇ ਗੰਦ ਤਾਂ ਸਾਡੀ ਜ਼ੁਬਾਨ 'ਤੇ ਛਾਲਿਆ ਜਾ ਰਿਹਾ। ਤੁਹਾਨੂੰ ਦੂਜਿਆਂ ਦੀ ਜ਼ੁਬਾਨਾਂ 'ਚ ਦੀ ਹਮਦਰਦੀ ਯਾਦ ਹੁੰਦੀ ਹੈ ਅਤੇ ਆਪਣੀ ਮਰਦੀ ਹੋਈ ਮਾਂ ਬੋਲੀ ਦਾ ਤੁਹਾਨੂੰ ਜ਼ਰਾ ਵੀ ਅਹਿਸਾਸ ਨਹੀਂ। ਅਸੀਂ ਤਾਂ ਨਹੀਂ ਕਦੀ ਕਿਸੇ ਜ਼ੁਬਾਨ ਨੂੰ ਭੈੜਾ ਆਖਿਆ। ਅਸੀਂ ਇਹ ਆਖਿਆ ਕਿ ਸਾਡੀ ਜ਼ੁਬਾਨ ਦੀ ਕੀਮਤ 'ਤੇ, ਸਾਡੀ ਜ਼ੁਬਾਨ ਦੀ ਥਾਂ 'ਤੇ ਸਾਨੂੰ ਕੋਈ ਜ਼ੁਬਾਨ ਕਬੂਲ ਨਹੀਂ, ਔਰ ਇਹ ਹੋ ਕੇ ਰਹੇਗਾ। ਪੰਜਾਬੀ ਪੰਜਾਬ ਦਾ ਮੁਕੱਦਰ ਹੈ, ਕਿਸੇ ਦਾ ਪਿਓ ਵੀ ਨਹੀਂ ਇਨਸ਼ਾਅੱਲਾ ਰੋਕ ਸਕੇਗਾ।